ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਲਰਾਜ ਕੌਰ ਸਹੋਤਾ, ਸਲਮਾ, ਮਨਜੀਤ ਸਿੰਘ ਦੇਵਾਨਾ ਫਰੈਜ਼ਨੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਲਾਲੀ ਸਿੱਧੂ ਜੀ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਪਾਣੀ ਆ ਉਸੇ ਤਰ੍ਹਾਂ ਹਜੇ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਅਤੇ ਹੜ੍ਹਾਂ ਦੀ ਸਿਚੁਏਸ਼ਨ ਹੈ ਕਿਸ ਤਰ੍ਹਾਂ? ਅਜੇ ਜਿਹੜੀ ਸਿਚੁਏਸ਼ਨ ਹੈ ਜੀ ਉਹ ਕਾਬੂ ਹੇਠ ਨਹੀਂ ਗਈ। ਉਹਦਾ ਜਿਹੜਾ ਕਾਰਨ ਹੈ ਉਹ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਨੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਜੀ। ਆਪਣੀ ਜਿਹੜੀ ਸਕਿਨ ਸੀ ਉਹ ਸੇਵ ਕਰ ਲਈ, ਪਰ ਇਹ ਨਾ ਦੱਸਿਆ ਕਿ ਇੱਕਦਮ ਪਾਣੀ ਛੱਡਣ ਦੀ ਕੀ ਲੋੜ ਜਿਹੜੀ ਉਹ ਪੈ ਗਈ ਸੀ। ਇੰਨਾ ਕਿਹਾ ਕਿ 40 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਇਹ ਮੀਂਹ ਸੀਗਾ 24 ਘੰਟਿਆਂ 'ਚ ਪੈਣ ਵਾਲਾ ਜਿਹੜਾ ਮੀਂਹ ਸੀ ਉਹ 4 ਘੰਟਿਆਂ ਦੇ ਵਿੱਚ ਜਿਹੜਾ ਉਹ ਪੈ ਗਿਆ। ਨਾਲ ਦੀ ਨਾਲ ਇਹ ਵੀ ਦੱਸਤਾ ਕਿ ਜਿਹੜਾ ਭਾਖੜਾ ਹੈ ਜੀ, ਇੱਥੇ ਪਾਣੀ ਦਾ ਪੱਧਰ 1679.5 ਫੁੱਟ ਸੀਗਾ, ਜਿਹੜਾ ਕਿ 1675 ਕਰਨਾ, ਭਾਵ ਕਿ ਜਿਹੜੇ ਗੇਟ ਆ ਉਹ ਨਹੀਂ ਅਜੇ ਵੀ ਬੰਦ ਜਿਹੜੇ ਉਹ ਕੀਤੇ ਗਏ। ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਜਿਹੜਾ ਸਤਲੁਜ ਲਿੰਕ ਪ੍ਰੋਜੈਕਟ ਦੇ ਰਾਹੀਂ ਬਿਆਸ ਨਦੀ ਦੇ ਵਿੱਚੋਂ ਸਤਲੁਜ ਦੇ ਵਿੱਚ ਪੈਂਦਾ 8400 ਕਿਊਸਕ ਪਾਣੀ ਵੀ ਪੂਰੀ ਤਰ੍ਹਾਂ ਜਿਹੜਾ ਜੀ ਉਹ ਰੋਕ ਦਿੱਤਾ ਸੀਗਾ। ਉਹਨਾਂ ਨੇ ਇਹ ਗੱਲ ਕਹੀ ਕਿ 16 ਅਗਸਤ ਨੂੰ ਸਿਰਫ 19,000 ਕਿਊਸਕ ਪਾਣੀ ਛੱਡਿਆ ਗਿਆ, 19 ਅਗਸਤ ਤੋਂ ਵਧਾ ਕੇ 41,000 ਕਿਊਸਕ ਕਰ ਦਿੱਤਾ ਗਿਆ। ਦੂਜੇ ਪਾਸੇ ਖੱਡਾਂ ਵਿਚਲਾ 2 ਲੱਖ ਕਿਊਸਕ ਪਾਣੀ ਜਿਹੜਾ ਸੀਗਾ ਉਹ ਸਤਲੁਜ ਦਰਿਆ ਦੇ ਵਿੱਚ ਪੈਣ ਕਰਕੇ ਦਰਿਆ ਬੇਕਾਬੂ ਹੋਇਆ ਔਰ ਸਤਲੁਜ ਦਰਿਆ ਦੀ ਪਾਣੀ ਦੀ ਸਮਰੱਥਾ 1 ਲੱਖ ਕਿਊਸਕ ਹੈ। ਪਰ 17 ਤੇ 18 ਅਗਸਤ ਦੀ ਰਾਤ ਨੂੰ ਪਏ ਮੀਂਹ ਕਰਕੇ ਦਰਿਆ ਦੇ ਵਿੱਚ 2 ਲੱਖ ਕਿਊਸਕ ਪਾਣੀ ਜਿਹੜਾ ਜੀ ਉਹ ਮਾਪਿਆ ਗਿਆ। ਤੁਸੀਂ ਜੇ ਇਹਨਾਂ ਅੰਕੜਿਆਂ ਦੇ ਉੱਤੇ ਜਿਹੜਾ ਜੀ ਉਹ ਯਕੀਨ ਕਰਦੇ ਹੋ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਡਬਲ ਸਮਰੱਥਾ ਜਿੰਨੀ ਸਤਲੁਜ ਦੀ ਹੈ ਉਹਦਾ ਡਬਲ ਜਿਹੜਾ ਸੀਗਾ ਜੀ ਉਹ ਪਾਣੀ ਆ ਗਿਆ। 1 ਲੱਖ ਕਿਊਸਕ ਜੇ ਉੱਤੋਂ ਛੱਡਿਆ ਜਾਂਦਾ, ਇੰਨਾ ਮੀਂਹ ਨਹੀਂ ਪਿਆ ਕਿ 1 ਲੱਖ ਕਿਊਸਕ ਜਿਹੜਾ ਉਹ ਮੀਂਹ ਦਾ ਪਾਣੀ ਸਤਲੁਜ ਦੇ ਨਾਲ ਜਿਹੜਾ ਜੀ ਉਹ ਮਿਲ ਜਾਵੇ। ਥਾਂ ਦੇ ਉੱਤੇ ਜਿਹੜੇ ਪਏ ਪਾੜ ਨੇ ਉਹ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀਆਂ ਜਿਹੜੀਆਂ ਜੀ ਉਹ ਸੁੱਟੀਆਂ ਜਾ ਰਹੀਆਂ ਨੇ। ਇੱਕ ਚੀਜ਼ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਿਆਸਤਦਾਨਾਂ ਨੂੰ ਸਿਖਾਈ ਆ, ਜਿਹੜੀ ਚੀਜ਼ ਤੁਹਾਡੇ ਉਲਟ ਜਾਂਦੀ ਹੋਵੇ ਉਹ ਕੇਂਦਰ ਦੇ ਗਲ ਦਿਓ। ਉਹ 10 ਸਾਲ ਇਹੀ ਕੁਝ ਜਿਹੜਾ ਜੀ ਉਹ ਕਰਦੇ ਰਹੇ, ਕੇਂਦਰ ਨੇ ਤਾਂ ਉਹੀ ਕੁਝ ਜਿਹੜਾ ਜੀ ਹੁਣ ਇਹ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਨੇ ਫੰਡਸ ਨਹੀਂ ਦਿੱਤੇ, ਜਿਹਦੇ ਕਰਕੇ ਬੰਨਾਂ ਦੀ ਰਿਪੇਅਰ ਜਿਹੜੀ ਉਹ ਨਹੀਂ ਹੋ ਸਕੀ। ਔਰ ਇਹ ਵੀ ਚੀਜ਼ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ 1988 ਤੋਂ ਬਾਅਦ ਕਦੇ ਤੁਸੀਂ ਬੰਨ ਦੀ ਕੋਈ ਰਿਪੇਅਰ ਨਹੀਂ ਕੀਤੀ ਗਈ। 1988 ਤੋਂ ਬਾਅਦ ਕਿੰਨਾ ਰੇਤ ਮਾਫੀਏ ਨੇ ਕੱਢ ਲਿਆ, ਇਹਦੀ ਕੋਈ ਗਿਣਤੀ ਮਿਣਤੀ ਹੀ ਨਹੀਂ। ਲੁਧਿਆਣੇ ਦੇ ਨੇੜੇ ਪੈਂਦਾ ਮੱਤੇਵਾੜਾ, ਉੱਥੇ ਵੀ ਸਤਲੁਜ ਦੇ ਵਿੱਚ ਜਿਹੜਾ ਜੀ ਉਹ ਪਾੜ ਪੈ ਗਿਆ। ਸਤਲੁਜ ਦੇ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਦਰਜਨ ਤੋਂ ਉੱਪਰ ਦੇ ਪਾੜ ਜਿਹੜੇ ਆ ਜੀ ਉਹ ਪੈ ਚੁੱਕੇ ਹੋਏ ਆ। ਮੱਤੇਵਾੜਾ ਇਲਾਕੇ ਦੇ ਵਿੱਚ 100 ਫੁੱਟ ਦਾ ਪਾੜ ਜਿਹੜਾ ਜੀ ਉਹ ਪਿਆ। ਪਿੰਡ ਵਾਲਿਆਂ ਨੂੰ ਵੇਲੇ ਸਿਰ ਪਤਾ ਲੱਗ ਗਿਆ ਤੇ ਉਹਨਾਂ ਨੇ ਜਿਹੜਾ ਸੀਗਾ ਜੀ ਤੁਰੰਤ ਆਪਣੇ ਰਾਹਤ ਕਾਰਜ ਜਿਹੜੇ ਸੀਗੇ ਜੀ ਉਹ ਆਰੰਭੇ। ਗਿੱਦੜ ਪਿੰਡੀ ਦੇ ਏਰੀਆ ਦੇ ਵਿੱਚ ਜਿਹੜਾ ਪਾੜ ਪਿਆ ਸੀਗਾ ਜੀ ਉਹਨੂੰ ਜੇ ਕਿਸੇ ਨੇ ਦਿਨ ਰਾਤ ਉੱਥੇ ਕੀਤਾ ਤਾਂ ਉਹ ਬਲਵੀਰ ਸਿੰਘ ਸੀਚੇਵਾਲ ਤੇ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ, ਉਹ ਆਪਣੀਆਂ 2 ਬੇੜੀਆਂ ਲੈ ਕੇ ਜਿਹੜੇ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਲੰਗਰ ਪਹੁੰਚਾਉਣ ਦਾ ਕੰਮ ਵੀ ਜਿਹੜਾ ਜੀ ਉਹ ਕਰ ਰਹੇ ਨੇ। ਜਿਹੜਾ ਵਿਸ਼ੇਸ਼ ਸਕੱਤਰ ਹੈ ਜੀ ਉਹ ਵੀ ਜਾਇਜ਼ਾ ਲੈ ਰਿਹਾ। ਬਾਕੀ ਮੰਤਰੀ ਸ਼ੰਤਰੀ ਅਜੇ ਨਹੀਂ ਨਿਕਲੇ। ਇੱਕ ਗੁਰਪ੍ਰੀਤ ਸਿੰਘ ਕਾਂਗੜ ਹੋਰੀ ਜਿਹੜਾ ਜ਼ਰੂਰ ਨਿਕਲੇ ਆ, ਸ਼ਾਇਦ ਇਹ ਦੱਸਣ ਦੇ ਵਾਸਤੇ ਕਿ ਸਾਰਾ ਕੁਝ ਜਿਹੜਾ ਜੀ ਉਹ ਸੈਂਟਰ ਦੀ ਦੇਣ ਹੈ ਤੇ ਸੈਂਟਰ ਨੇ ਕੋਈ ਪੈਸਾ ਜਿਹੜਾ ਜੀ ਉਹ ਨਹੀਂ ਦਿੱਤਾ। ਵੈਸੇ ਇਹ ਪੋਸੀਬਲ ਨਹੀਂ ਹੋ ਸਕਦਾ ਕਿ 1988 ਤੋਂ ਲੈ ਕੇ ਹੁਣ ਤੱਕ ਜਿਹੜਾ ਪੈਸਾ ਨਾ ਸੈਂਟਰ ਨੇ ਦਿੱਤਾ ਹੋਵੇ। ਜੇ ਦਿੱਤਾ ਤੇ ਉਹ ਪੈਸਾ ਲੱਗ ਕਿੱਥੇ ਗਿਆ, ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੁੱਖ ਮੰਤਰੀ ਸਾਹਿਬ ਅਜੇ ਵੀ ਨਹੀਂ ਨਿਕਲੇ। ਚਿੱਠੀ ਇੱਕ ਜਿਹੜੀ ਜੀ ਉਹ ਹੋਰ ਉਹਨਾਂ ਨੇ ਲਿਖਤੀ ਕੇਂਦਰ ਦੀ ਸਰਕਾਰ ਨੂੰ ਕਿ 1000 ਕਰੋੜ ਰੁਪਈਏ ਦਾ ਨੁਕਸਾਨ ਹੋ ਗਿਆ, ਸਾਨੂੰ 1000 ਕਰੋੜ ਰੁਪਈਆ ਜਿਹੜਾ ਜੀ ਉਹ ਦਿਓ। ਸਵਾਲ ਫਿਰ ਉੱਥੇ ਆ ਜਾਣਾ, ਜੇ ਸੈਂਟਰ ਕੁਝ ਪੈਸੇ ਦਿੰਦਾ ਤੇ ਉਹ ਲੱਗਦੇ ਕਿੱਥੇ ਆ? ਕੀ ਬੰਨਾਂ ਦੇ ਉੱਤੇ ਜਿਹੜਾ ਜੀ ਇਹ ਪੈਸਾ ਲੱਗੂਗਾ? ਔਰ ਦੂਸਰਾ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਕਿ ਕੀ ਰੇਤ ਮਾਫੀਆ ਨੂੰ ਕਦੇ ਨੱਥ ਜਿਹੜੀ ਜੀ ਉਹ ਪੈ ਸਕੂਗੀ, ਜਾਂ ਫਿਰ ਰੇਤ ਮਾਫੀਆ ਜੇ ਇਸੇ ਤਰੀਕੇ ਦੇ ਨਾਲ ਲੱਗਿਆ ਰਿਹਾ ਤਾਂ ਆਉਂਦੇ ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਦਰਿਆਵਾਂ ਦੇ ਉੱਤੇ ਬਣੇ ਜਿਹੜੇ ਪੁਲ ਹੈ
ਉਹ ਵੀ ਖਾ ਜਾਊਗਾ ਜੀ। ਬਿਲਕੁਲ ਇਸੇ ਤਰ੍ਹਾਂ ਰਹੂਗਾ ਜੀ ਸਾਰਾ ਕੁਝ। ਹਜੇ ਤਾਂ ਬਹੁਤ ਕੁਝ ਸਾਹਮਣੇ ਆਊਗਾ ਕਿ ਪਾਣੀ ਕਿਉਂ ਛੱਡਿਆ ਜਾ ਰਿਹਾ ਆ। ਅੱਗੇ ਪਾਣੀ ਵਿੱਚ ਭਿਰੇ ਹੋਏ ਜੇ ਲੋਕਾਂ ਦੀ ਗੱਲ ਕਰੀਏ ਤੇ ਪੰਜਾਬ ਵਾਲਿਆਂ ਨੇ ਲੰਗਰਾਂ ਦਾ ਹੜ੍ਹ ਲਿਆਂਦਾ। ਉਹਦੀ ਇਹ ਮਿਸਾਲ ਜਿਹੜੀ ਆ ਇਹ ਇਸ ਭਾਈਚਾਰੇ ਦੇ ਹਿੱਸੇ ਹੀ ਜਿਹੜੀ ਜੀ ਉਹ ਆਉਂਦੀ ਆ ਹਮੇਸ਼ਾ ਲੋਕਾਂ ਦੇ ਵਿੱਚ। ਜਦੋਂ ਵੀ ਕਿਤੇ ਮੁਸੀਬਤ ਪੈਂਦੀ ਆ ਤੇ ਇਹ ਭਾਈਚਾਰਾ ਜਿਹੜਾ ਜੀ ਉਹ ਡਟਦਾ। ਇੱਕ ਵਾਰੀ ਫੇਰ ਜਿਹੜਾ ਜੀ ਨੌਜਵਾਨ ਤਬਕਾ ਖਾਸ ਤੌਰ ਦੇ ਉੱਤੇ ਉਹ ਡਟ ਗਿਆ ਜੀ, ਔਰ ਉਹ ਆਪਣੇ ਬਹੁਤ ਹੀ ਲਿਮਟਿਡ ਰਿਸੋਰਸ ਦੇ ਰਾਹੀਂ ਲੋਕਾਂ ਦੇ ਕੋਲ ਪਹੁੰਚਣ ਦੇ ਯਤਨਾਂ ਦੇ ਵਿੱਚ ਹੈ। ਚਫੇਰੇ ਪਾਣੀ ਆ, ਲੋਕ ਤਿਹਾਏ ਨੇ, ਭਾਵ ਕਿ ਪੀਣ ਵਾਲਾ ਪਾਣੀ ਜਿਹੜਾ ਜੀ ਉਹ ਹੈ ਨੀਗਾ। 2 ਹੈਲੀਕਾਪਟਰ ਨੇ ਜਿਹੜੇ ਫੌਜ ਦੇ ਕੱਲ ਦਿਖਾਏ ਜਾ ਰਹੇ ਸੀ, ਜਿਹੜੇ ਕਿ ਪੈਕਟ ਸੁੱਟ ਰਹੇ ਆ, ਉਹ ਸੁੱਟ ਵੀ ਰਹੇ ਆ ਫਲੋਰ ਵਾਲੇ ਏਰੀਏ ਦੇ ਵਿੱਚ। ਜਿਹੜਾ ਹੜ੍ਹ ਪੀੜਤ ਆ ਉੱਥੇ ਉਸ ਏਰੀਏ ਦੇ ਵਿੱਚ ਜਿਹੜੇ ਜੀ ਉਹ ਸੁੱਟਿਆ ਜਾ ਰਿਹਾ ਫੂਡ ਲੋਕਾਂ ਨੂੰ, ਜਿਹੜੇ ਛੱਤਾਂ ਦੇ ਉੱਤੇ ਘਰਾਂ ਦੀਆਂ ਤੇ ਬੈਠੇ ਆ। ਲੋਹੀਆਂ, ਗਿੱਦੜ ਪਿੰਡੀ, ਸੁਲਤਾਨਪੁਰ ਜਿਹੜਾ ਇਹ ਏਰੀਆ ਜੀ ਇਹ ਸਭ ਤੋਂ ਵੱਧ ਅਫੈਕਟਡ ਆ ਇਸ ਵੇਲੇ, ਔਰ ਇੱਥੇ ਮਦਦ ਜਿਹੜੀ ਆ ਉਹ ਨਾ ਮਾਤਰ ਪਹੁੰਚ ਰਹੀ ਆ। ਮਦਦ ਪਹੁੰਚ ਕਿਹੜੀ ਰਹੀ ਆ? ਜਿਹੜੇ ਆਮ ਲੋਕ ਨੇ। ਔਰ ਸੱਚੀ ਪੁੱਛੋ ਤਾਂ ਜਿਹੜਾ ਜੀ ਹੜ੍ਹ ਲੈਣ ਦਾ ਲੋਕਾਂ ਨੇ ਜਿਹੜਾ ਜੀ ਪੂਰੇ ਸੂਬੇ ਦੇ ਵਿੱਚੋਂ ਧਾਰਮਿਕ ਸਮਾਜ ਸੇਵੀ ਜਥੇਬੰਦੀਆਂ, ਇੰਡੀਵਿਜੂਅਲ ਤੌਰ ਦੇ ਉੱਤੇ ਕਸਬਿਆਂ ਦੇ, ਸ਼ਹਿਰਾਂ ਦੇ ਜਿਹੜੇ ਲੋਕ ਨੇ ਜੀ ਉਹ ਵੱਡੀ ਗਿਣਤੀ ਦੇ ਵਿੱਚ ਨਿਕਲੇ ਨੇ। ਪਟਿਆਲੇ ਦੇ ਨਾਲ ਲੱਗਵਾ ਨਾਭਾ ਹੈ ਜੀ, ਉੱਥੋਂ ਅੱਜ 1000 ਬੰਦੇ ਦੀ ਜਿਹੜੀ ਜੀ ਉਹ ਰੋਟੀ ਤੇ ਦਵਾਈਆਂ ਤੇ ਡੰਗਰਾਂ ਦੇ ਵਾਸਤੇ ਤੂੜੀ ਤੇ ਪੱਠੇ ਜਿਹੜੇ ਜੀ ਉਹ ਲੈ ਕੇ ਵੱਡਾ ਕਾਫਲਾ ਜਿਹੜਾ ਜੀ ਉਹ ਤੁਰਿਆ। ਕੱਲ ਤੋਂ ਉਹ ਲਗਾਤਾਰ ਜਿਹੜਾ ਜੀ ਸੰਪਰਕ ਦੇ ਵਿੱਚ ਮੇਰੇ ਨਾਲ ਵੀ ਸਨ ਜੀ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਚਾਹੀਦੀਆਂ ਨੇ। ਕੱਲ ਨੂੰ ਇੱਕ ਵੱਡਾ ਕਾਫਲਾ ਜਿਹੜਾ ਜੀ ਉਹ ਪਟਿਆਲੇ ਤੋਂ ਨੌਜਵਾਨਾਂ ਦਾ ਜਿਹੜਾ ਉਹ ਜਾਊਗਾ, ਜਿਹੜਾ ਇਹੋ ਜਿਹਾ ਸਮਾਨ ਲੈ ਕੇ। ਜਿਹੜੀ ਵੱਡੀ ਜ਼ਰੂਰਤ ਉੱਥੇ ਲੋਕਾਂ ਨੂੰ ਉਹ ਮੱਛਰ ਦੀ ਜਿਹੜੀ ਜੀ ਉਹ ਪੈ ਰਹੀ ਆ, ਔਰ ਮੱਛਰ ਜਿਹੜਾ ਜੀ ਉਹ ਤੰਗ ਪਰੇਸ਼ਾਨ ਉਹਨਾਂ ਨੂੰ ਕਰ ਰਿਹਾ। ਬੱਚੇ ਜਿਹੜੇ ਉਹ ਬਿਮਾਰ ਹੋ ਰਹੇ ਨੇ, ਡੰਗਰ ਵੱਡੀ ਗਿਣਤੀ ਦੇ ਵਿੱਚ ਬਿਮਾਰ ਜਿਹੜੇ ਉਹ ਹੋ ਰਹੇ ਨੇ। ਲੋਕ ਜਿਹੜੇ ਉੱਥੇ ਜਿੰਨੇ ਕੁ ਸੁਨੇਹੇ ਦੇ ਰਹੇ ਆ ਉਹ ਇਹ ਕਹਿ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਜਿਹੜੇ ਵੈਟਰਨਰੀ ਸਰਜਨ ਨੇ ਜੇ ਉੱਥੇ ਪਹੁੰਚਣ ਤਾਂ ਉਹਨਾਂ ਦੇ ਡੰਗਰਾਂ ਦਾ ਇਲਾਜ ਹੋ ਸਕਦਾ। ਲੋਕ ਕਿੰਨਾ ਰਿਸਕ ਲੈ ਕੇ ਜਿਹੜਾ ਜੀ ਇੱਥੇ ਪਹੁੰਚ ਰਹੇ ਆ, ਇਹਦਾ ਅੰਦਾਜ਼ਾ ਤੁਸੀਂ ਇੱਥੋਂ ਜਿਹੜਾ ਜੀ ਉਹ ਲਾ ਲਓ। ਸੁਲਤਾਨਪੁਰ ਦੇ ਨੇੜੇ ਜਦੋਂ ਸੁਲਤਾਨਪੁਰ ਤੋਂ ਗੋਇੰਦਵਾਲ ਨੂੰ ਜਾਈਏ ਤੇ ਰਸਤੇ ਦੇ ਵਿੱਚ ਤਲਵੰਡੀ ਚੌਧਰੀਆਂ ਆਉਂਦਾ ਜੀ ਕਸਬਾ ਇੱਕ, ਉੱਥੋਂ 50 ਦੇ ਕਰੀਬ ਜਿਹੜੇ ਨੌਜਵਾਨ ਸੀ ਉਹ ਲੰਗਰ ਪਹੁੰਚਾਉਣ ਦੇ ਵਾਸਤੇ ਉਹਨਾਂ ਨੇ ਕੋਈ ਜੈਕਟਾਂ ਨਹੀਂ ਸੀ ਪਾਈਆਂ ਹੋਈਆਂ। ਵੈਸੇ ਇਹ ਹੈ ਕਿ ਨੁਕਸਾਨ ਵੀ ਹੋ ਜਾਏ ਤੇ ਉਹ ਵੀ ਠੀਕ ਨਹੀਂ ਹੁੰਦਾ। ਜਿਹੜਾ ਜੀ ਉਹ ਲੋਹੇ ਦੇ ਕੜਾਹੇ ਦੇ ਵਿੱਚ ਸਮਾਨ ਰੱਖ ਕੇ ਉਹ ਜਿਹੜਾ ਜੀ ਥਾਂ ਥਾਈਂ ਉਹਨਾਂ ਨੇ ਜਿਹੜਾ ਜੀ ਉਹ ਪਹੁੰਚਾਇਆ। ਔਰ ਜਿਹੜੇ ਪੀੜਤਾਂ ਦੇ ਕੋਲੇ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਇੱਕ ਵੱਡੀ ਆਸ ਜਿਹੜੀ ਸੀ ਉਹ ਦਿਸੀ। ਚੱਕ ਬੰਡਾਲਾ, ਜਾਨੀਆਂ, ਮਹਿਰਾਜ ਵਾਲਾ, ਗੱਟਾ, ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਮੁੰਡੀ ਚੌਰੀਆਂ, ਕੰਗ ਖੁਰਦ, ਜਲਾਲਪੁਰ, ਥੇ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਇਹ ਸਾਰੇ ਨੇ ਜੀ ਜਿੱਥੇ ਪੀੜਤਾਂ ਨੂੰ ਘਰਾਂ ਦੇ ਵਿੱਚ ਜਿਹੜਾ ਜੀ ਪਹੁੰਚ ਕੇ ਲੋਕਾਂ ਨੇ ਇਹ ਸਮਾਨ ਜਿਹੜਾ ਜੀ ਉਹ ਪਹੁੰਚਾਇਆ। ਕੁਝ ਲੋਕਾਂ ਦੇ ਪਸ਼ੂ ਜਿਹੜੇ ਜੀ ਉਹ ਮਰ ਗਏ। ਉਹ ਫੈਲ ਰਹੀ ਆ ਵੱਡੀ ਜਿਹੜੀ ਜੀ ਉਹ ਗਿਣਤੀ ਦੇ ਵਿੱਚ, ਕਿਉਂਕਿ ਪਸ਼ੂਆਂ ਨੂੰ ਚਾਰਾ ਨਹੀਂ ਮਿਲਿਆ। ਲੋਕ ਇਸ਼ਾਰੇ ਕਰਕੇ ਜਿਹੜੇ ਜੀ ਦੂਰੋਂ ਬੁਲਾ ਰਹੇ ਆ ਕਿ ਉਹਨਾਂ ਨੂੰ ਕੀ ਚੀਜ਼ ਚਾਹੀਦੀ ਆ, ਰੋਟੀ ਚਾਹੀਦਾ, ਪਾਣੀ ਚਾਹੀਦਾ, ਪਰ ਬੇਜ਼ੁਬਾਨ ਜਿਹੜੇ ਡੰਗਰ ਨੇ ਉਹ ਵਿਚਾਰੇ ਜਿਹੜਾ ਜੀ ਉਹ ਕੀ ਕਰਨ। ਬਹੁਤਿਆਂ ਨੂੰ ਪਾਣੀ, ਜਿਹੜੇ ਪਸ਼ੂ ਸੀ ਉਹ ਖੋਲਣ ਦਾ ਮੌਕਾ ਵੀ ਨਹੀਂ ਮਿਲਿਆ, ਜਿਹਦੇ ਕਰਕੇ ਪਸ਼ੂ ਪਾਣੀ ਦੇ ਵਿੱਚ ਜਿਹੜਾ ਜੀ ਉਹ ਡੁੱਬ ਗਏ। ਲੈਂਟਰਾਂ ਵਾਲੇ ਮਕਾਨਾਂ ਨੂੰ ਖੜਾ ਕਰਕੇ ਤਰੇੜਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਲੋਕ ਜਿਹੜੇ ਕੋਠੇ ਦੇ ਉੱਤੇ ਚੜ੍ਹ ਕੇ ਜਿਹੜੀਆਂ ਜੀ ਉਹ ਆਵਾਜ਼ਾਂ ਮਾਰਦੇ ਨੇ ਬਹੁਤ ਉੱਚੀ, ਪਰ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਜੀ ਜਦੋਂ ਤਾਂ ਜਿਹੜੇ ਆਮ ਗਏ ਹੋਏ ਲੋਕ ਨੇ ਉਹ ਪਹੁੰਚ ਜਾਂਦੇ ਨੇ, ਜਾਂ ਇੱਥੇ ਜਿਹੜੀਆਂ 2 ਕਿਸ਼ਤੀਆਂ ਮੈਂ ਦੱਸਿਆ ਜਿਵੇਂ ਸੀਚੇਵਾਲ ਹੋਰਾਂ ਦੀਆਂ ਇਸ ਏਰੀਏ ਦੇ ਵਿੱਚ ਜਿਹੜਾ ਜੀ ਉਹ ਸਰਗਰਮ ਨੇ, ਉਹ ਘਰ ਜ਼ਰੂਰ ਪਹੁੰਚ ਰਹੇ ਨੇ। NDRF ਦੀਆਂ ਟੀਮਾਂ ਬਿਨਾਂ ਹਥਿਆਰਾਂ ਤੋਂ ਫੌਜ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ, ਉਹਨਾਂ ਦੇ ਪੱਲੇ ਬਹੁਤਾ ਕੁਝ ਜਿਹੜਾ ਜੀ ਉਹ ਹੈ ਨਹੀਂਗਾ ਜਿਹਦੇ ਨਾਲ ਉਹ ਲੋਕਾਂ ਦੀ ਮਦਦ ਜਿਹੜੀ ਜੀ ਉਹ ਕਰ ਸਕਣ। ਪਰ ਇੱਥੇ ਜਿਹੜੀ ਹੈ ਜੀ ਉਹ ਸ਼ਾਬਾਸ਼ੀ ਦੇਣੀ ਬਣਦੀ ਆ ਜੀ ਸਮੂਹ ਪੰਜਾਬੀ ਭਾਈਚਾਰੇ ਦੀ, ਜਿਹਨੇ ਦਿਲ ਖੋਲ ਕੇ ਜਿਹੜਾ ਜੀ ਉਹ ਇਹ ਮੁਸੀਬਤ ਦੇ ਵਿੱਚ ਘਿਰੇ ਲੋਕਾਂ ਦੇ ਵਾਸਤੇ ਕੰਧ ਬਣ ਕੇ ਖੜਦੇ ਨਜ਼ਰ ਆ ਰਹੇ ਨੇ ਜੀ। ਸਰਕਾਰਾਂ ਨਹੀਂ ਕਿਤੇ ਦਿਸ ਰਹੀਆਂ। ਜਿਹੜੇ ਲੋਕ ਆ ਸਾਡੇ ਆਪਣੇ ਲੀਡਰਾਂ ਦੇ ਲਈ ਵੋਟਾਂ ਦੇ ਵੇਲੇ ਜਾਂ ਉੱਦਾਂ ਵੀ ਅੱਖਾਂ ਵਿਛਾ ਬਹਿੰਦੇ ਆ, ਕੀ ਉਹ ਲੀਡਰ ਸੇਫ ਬੈਠੇ ਆ ਜਾਂ ਇਹਨਾਂ ਦੀ ਹੈਲਪ ਲਈ ਕੁਝ ਬੋਲਦੇ ਚੱਲਦੇ ਵੀ ਆ? ਨਹੀਂ, ਉਹ ਨਹੀਂ ਦਿਸ ਰਹੇ ਜੀ, ਉਹ ਨਹੀਂ ਦਿਸ ਰਹੇ। ਔਰ
ਜਿੰਨੀ ਇੱਕ ਗੱਲ ਜਿਹੜੀ ਇਹਦੀ ਹੋ ਰਹੀ ਆ ਇਹਨਾਂ ਦੇ ਨਾਲ ਜਿੰਨਾ ਜਿਹੜਾ ਦੀ ਸੰਪਰਕ ਸੂਤਰ ਜਿਹੜੇ ਨੇ ਜੀ ਉਹਨਾਂ ਦੇ ਰਾਹੀਂ ਲੋਕ ਬਹੁਤ ਡਾਢੇ ਜਿਹੜਾ ਦੀ ਉਹ ਤੰਗ ਨੇ ਇਹਨਾਂ ਲੀਡਰਾਂ ਤੋਂ। ਸਰਕਾਰ ਦੇ ਉੱਤੇ ਲੋਕ ਜਿਹੜਾ ਜੀ ਉਹ ਵੱਡਾ ਰੋਸਾ ਪ੍ਰਗਟ ਕਰ ਰਹੇ ਆ। ਹੜ੍ਹ ਜਿਹੜੇ ਪਹਿਲਾਂ ਵੀ ਆਏ, ਹੜ੍ਹ ਜਿਹੜੇ 88 ਦੇ ਵਿੱਚ ਵੀ ਬਹੁਤ ਵੱਡੇ ਆਏ ਸੀਗੇ, 92 ਦੇ ਵਿੱਚ ਵੀ ਜਿਹੜਾ ਦੀ ਉਹ ਆਏ। ਅੱਜ ਜਿਹੜਾ ਹੈ ਨਾ ਜੀ ਇੱਕ ਜਿਹੜਾ ਸੋਸ਼ਲ ਮੀਡੀਆ ਉਹ ਕਾਫੀ ਪ੍ਰਭਾਵਸ਼ਾਲੀ ਜਿਹੜਾ ਜੀ ਉਹ ਨਜ਼ਰ ਆ ਰਿਹਾ ਇਸ ਵੇਲੇ, ਜਿਹੜਾ ਜਿੰਨੀ ਉਹ ਮਦਦ ਕਰ ਰਿਹਾ, ਜਿੱਥੇ ਉਹ ਮਦਦ ਕਰ ਰਿਹਾ ਉਹਦੇ ਨਾਲ ਉਹ ਪੋਲ ਵੀ ਖੋਲ ਰਿਹਾ ਜੀ ਕਿ ਇਹ ਪਾਣੀ ਜਿਹੜਾ ਜੀ ਉਹ ਕਿਵੇਂ ਆਇਆ, ਕਿਉਂ ਜਿਹੜਾ ਜੀ ਉਹ ਪਾਣੀ। ਇਹ ਉਹ ਗੱਲਾਂ ਨੇ ਜਿਹੜੀਆਂ ਪਿਛਲੇ ਦਹਾਕਿਆਂ ਦੇ ਦੌਰਾਨ ਲੋਕਾਂ ਨੂੰ ਸਮਝ ਹੀ ਨਹੀਂ ਜਿਹੜਾ ਜੀ ਉਹ ਆਉਣ ਦਿੱਤੀਆਂ। ਸਵਾਲ ਬਹੁਤ ਵੱਡੇ ਨੇ, ਪਰ ਜਿਹੜਾ ਸਵਾਲ ਤੁਹਾਡਾ ਜੀ ਉਹ ਇਹਨਾਂ ਸਵਾਲਾਂ ਤੋਂ ਵੀ ਵੱਡਾ ਆ ਕਿ ਕੀ ਲੋਕ ਸਮਝਣਗੇ ਇਸ ਸਭ ਕਾਸੇ ਨੂੰ ਕਿ ਸਿਆਸਤਦਾਨਾਂ ਨੇ ਕਿਵੇਂ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਬਲੀ ਦੇ ਬੱਕਰੇ ਬਣਾਇਆ। ਬਿਲਕੁਲ, ਜਿਹੜੀ ਤੁਸੀਂ ਪਹਿਲੀ ਗੱਲ ਕਹੀ ਆ, ਲੋਕ ਹਜੇ ਵੀ ਨਹੀਂ ਸਮਝ ਰਹੇ ਕਿ ਪਾਣੀ ਕਿਉਂ ਛੱਡਿਆ ਗਿਆ ਤੇ ਕਿਉਂ ਛੱਡਿਆ ਜਾ ਰਿਹਾ। ਇੱਥੇ ਬੈਠੇ ਵੀ ਲੋਕ ਨਹੀਂ ਸਮਝ ਰਹੇ। ਤੇ ਅੱਗੇ ਪਾਕਿਸਤਾਨ ਦੀ ਜੇ ਗੱਲ ਕਰਦੇ ਆ, ਉਹਨਾਂ ਨੇ ਆਪਣੇ ਵਾਲੇ ਪਾਸੇ ਦਾ ਬੰਨ੍ਹ ਤੋੜਿਆ ਤੇ ਕੀ ਉਹ ਜਿਹੜੀਆਂ ਕੰਡਿਆਲੀਆਂ ਤਾਰਾਂ ਉਹ ਬਚ ਜਾਣਗੀਆਂ? ਇਹ ਐਕਚੁਅਲੀ ਭਿੱਖੀਵਿੰਡ ਇਲਾਕੇ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਜਿਹੜਾ ਬੰਨ੍ਹ ਸੀਗਾ ਜੀ, ਭਾਰਤ ਵਾਲੇ ਪਾਸੇ ਆਏ ਹੜ੍ਹਾਂ ਦੇ ਨਾਲ ਜਿਹੜਾ ਸੀਗਾ ਇੱਥੇ ਝੋਨੇ ਦੀ ਫਸਲ ਡੁੱਬੀ। ਇਸ ਪਾਣੀ ਦੇ ਨਾਲ ਸਰਹੱਦ ਦੇ ਨਾਲ ਲੱਗਦੇ ਪਿੰਡ ਗੱਟੀ ਰਾਜੋ ਕੀ ਤੇ ਨਵੀਂ ਗੱਟੀ ਰਾਜੋ ਕੀ, ਇਹ ਜ਼ਿਆਦਾ ਜਿਹੜੇ ਜੀ ਪ੍ਰਭਾਵਿਤ ਹੋਏ। ਪਾਕਿਸਤਾਨ ਦੇ ਵੱਲੋਂ ਆਇਆ ਪਾਣੀ ਜਿਹੜਾ ਸੀਗਾ ਜੀ ਉਹ BSF ਦੀ ਸਤਪਾਲ ਚੌਂਕੀ ਦੇ ਵਿੱਚ ਵੀ ਵੜ ਗਿਆ, ਜਿਹਦੇ ਕਰਕੇ ਉੱਥੇ BSF ਨੂੰ ਵੀ ਮੁਸ਼ਕਲ ਜਿਹੜੀ ਜੀ ਉਹ ਆ ਰਹੀ ਆ। ਇੱਥੇ ਜਿਹੜਾ ਜੀ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਦਾ ਪਾਣੀ ਫਿਰੋਜ਼ਪੁਰ ਜਲੰਧਰ ਮਾਰਗ ਦੇ ਉੱਤੇ ਸਥਿਤ ਗਿੱਦੜਪਿੰਡੀ ਦੇ ਰੇਲਵੇ ਸਟੇਸ਼ਨ ਤੱਕ ਜਿਹੜਾ ਜੀ ਉਹ ਪਹੁੰਚ ਗਿਆ ਔਰ ਦਰਿਆ ਦਾ ਪਾਣੀ ਰੇਲਵੇ ਟਰੈਕ ਉੱਤੋਂ ਦੀ ਲੰਘਣ ਜਿਹੜਾ ਜੀ ਉਹ ਲੱਗ ਪਿਆ, ਜਿਹਦੇ ਕਰਕੇ ਇਸ ਸਟੇਸ਼ਨ ਤੋਂ ਲੰਘਣ ਵਾਲੀਆਂ ਸਾਰੀਆਂ ਟ੍ਰੇਨ ਜਿਹੜੀਆਂ ਨੇ ਉਹ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀਆਂ ਗਈਆਂ ਨੇ। ਜਿਹੜਾ ਇਹ ਫਿਰੋਜ਼ਪੁਰ ਜਲੰਧਰ ਮਾਰਗ ਹੈ ਜੀ, ਇੱਥੋਂ ਸਾਰੀਆਂ ਟ੍ਰੇਨ ਜਿਹੜੀਆਂ ਉਹ ਬੰਦ ਹੋ ਗਈਆਂ ਨੇ ਔਰ ਟਰੈਕ ਦਾ ਜਿਹੜਾ ਨੁਕਸਾਨ ਆ ਉਹਦਾ ਜਾਇਜ਼ਾ ਲਿਆ ਜਾ ਰਿਹਾ। ਫਿਰੋਜ਼ਪੁਰ ਦੇ ਕਰੀਬ 60 ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਜਿਹੜੇ ਜੀ ਉਹ ਆਏ ਹੋਏ ਆ ਔਰ ਇਹ ਕਿਹਾ ਜਾ ਰਿਹਾ ਕਿ ਨਿਹਾਲਾ ਲਵੇਰਾ ਪਿੰਡ ਨੂੰ ਛੱਡ ਕੇ ਕਿਤੇ ਵੀ ਕੋਈ ਰਾਹਤ ਕੈਂਪ ਨਜ਼ਰ ਜਿਹੜਾ ਜੀ ਉਹ ਨਹੀਂ ਆ ਰਿਹਾ। ਹਰ ਪ੍ਰਭਾਵਿਤ ਜਿਹੜੇ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਮੁਕੰਮਲ ਤੌਰ ਦੇ ਉੱਤੇ ਬੰਦ ਹੋਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਧੀਆਂ ਹੋਈਆਂ ਨੇ ਜੀ। ਪਿੰਡ ਕਾਮਲਵਾਲਾ, ਬੱਗੇਵਾਲਾ, ਬੰਡਾਲਾ, ਧੀਰਾ ਕਾਲੇ ਕੇ ਜਿਹੜੇ ਜੀ ਇਹ ਪ੍ਰਸ਼ਾਸਨ ਜਿਹੜਾ ਜੀ ਇੱਥੇ ਉਹ ਦਿਖਾਵਾ ਕਰ ਰਿਹਾ ਕਿਉਂਕਿ ਉੱਥੇ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਮੰਤਰੀ ਨੇ ਜਾਂ ਜਿਹੜੇ MLA ਨੇ ਆਉਣਾ, ਉਹ ਦਿਖਾਵਾ ਕਰਕੇ ਜਦੋਂ ਪਤਾ ਲੱਗਿਆ ਕਿ ਉਹ ਨਹੀਂ ਆ ਰਿਹਾ, ਗਾਂਹ ਲੰਘ ਗਏ ਨੇ ਤੇ ਉਹ ਨਾਲ ਦੀ ਨਾਲ ਸਾਰਾ ਕੁਝ ਜਿਹੜਾ ਜੀ ਉਹ ਚੁੱਕਤਾ। ਪਿੰਡਾਂ ਦੇ ਵਿੱਚ ਲੋਕਾਂ ਦੇ ਨਾ ਖਾਣੇ ਦਾ ਇੰਤਜ਼ਾਮ ਹੈ ਜੀ, ਨਾ ਪਸ਼ੂਆਂ ਦੇ ਜਿਹੜਾ ਚਾਰਾ ਉਹਦੇ ਵਾਸਤੇ ਕੁਝ ਜਿਹੜਾ ਜੀ ਉਹ ਕੀਤਾ ਗਿਆ। ਇਹ ਦੋ ਸਾਈਡਾਂ ਤੋਂ ਫਸ ਕੇ ਜਿਹੜਾ ਜੀ ਉਹ ਪਿੰਡ, ਇੱਕ ਤਾਂ ਇਸ ਸਾਈਡ ਤੋਂ ਫਸ ਗਏ, ਇੱਕ ਜਿਹੜੀ ਕੰਡਿਆਲੀ ਤਾਰ ਦੇ ਨੇੜੇ ਜਿਹੜਾ ਬੰਨ੍ਹ ਤੋੜ ਦਿੱਤਾ ਪਾਕਿਸਤਾਨ ਨੇ ਆਪਣੀ ਵਾਲੀ ਸਾਈਡ ਤੋਂ, ਉਹ ਵੀ ਪਾਣੀ ਜਿਹੜਾ ਜੀ ਇਸ ਪਾਸੇ ਵੱਲ ਨੂੰ ਆ ਗਿਆ ਜੀ। ਤੋ ਇਸ ਕਰਕੇ ਅਜੇ ਕੋਈ ਰਾਹਤ ਜਿਹੜੀ ਆ ਨਾ ਜੀ ਇਸ ਖੇਤਰ ਦੇ ਵਿੱਚ, ਇਸ ਏਰੀਏ ਦੇ ਵਿੱਚ ਨਜ਼ਰ ਨਹੀਂ ਆ ਰਹੀ ਕਿ ਕਦੋਂ ਤੱਕ ਜਿਹੜੇ ਜੀ ਇਹ ਰਾਹਤ ਹੋਊਗੀ। ਹਾਂ, ਇੰਨਾ ਜ਼ਰੂਰ ਹੈ ਕਿ ਕੱਲ ਪ੍ਰੈਸ ਕਾਨਫਰੰਸ ਜਦੋਂ ਕੀਤੀ ਆ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ, ਤੇ ਉਦੋਂ ਬਾਅਦ ਤਕਰੀਬਨ ਹੁਣ 24 ਘੰਟੇ ਹੋ ਜਾਣੇ ਆ ਕੁਝ ਸਮੇਂ ਤੋਂ ਬਾਅਦ, ਜੇ ਉਹ ਪਾਣੀ 1675 ਫੁੱਟ ਦੇ ਕੋਲੇ ਆ ਗਿਆ ਤਾਂ ਪਿੱਛੋਂ ਗੇਟ ਬੰਦ ਹੁੰਦੇ ਆ ਤਾਂ ਰਾਹਤ ਜਿਹੜੀ ਹੋ ਸਕਦੀ ਹੈ, ਪਰ ਪਾਣੀ ਉਤਰਦਿਆਂ ਸਮਾਂ ਲਊਗਾ। ਦੂਜਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਆ ਕਿ ਜਿਹੜੇ ਪਾੜ ਪਏ ਹੋਏ ਆ ਨਾ ਜੀ ਉਹ ਨਹੀਂ ਪੂਰੇ ਜਾ ਰਹੇ, ਮੀਨਸ ਕਿ ਦਰਿਆ ਖਾਲੀ ਹੋਣ ਦਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਕਿੰਨਾ ਸਮਾਂ ਕੁਝ ਨਹੀਂ ਕਿਹਾ ਜਾ ਸਕਦਾ। ਇਹ ਪਾਣੀ ਛੱਡਦੇ ਗਏ ਤਾਂ ਪਤਾ ਨਹੀਂ ਕਿੰਨਾ ਸਮਾਂ ਹੋਊਗਾ। ਤੇ ਅੱਗੇ ਗੱਲ ਪੀ ਚਿਦੰਬਰਮ ਦੀ ਕਰਦੇ ਆ, ਉਸ ਨੂੰ ਅੱਜ ਪੇਸ਼ ਕੀਤਾ ਜਾਊਗਾ। ਐਕਚੁਅਲੀ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ, ਜਿਹਨੂੰ ਕਿ ਰਾਤ CBI ਨੇ INX ਮੀਡੀਆ ਦੇ ਜਿਹੜਾ ਸੀਗਾ ਜੀ ਇੱਕ ਹੋਏ ਘੁਟਾਲੇ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਇੱਥੇ ਭਾਰਤੀ ਸਮੇਂ ਦੇ ਮੁਤਾਬਕ ਰਾਤ 10:15 ਵਜੇ CBI ਨੇ ਕਾਂਗਰਸ ਦੇ ਨੇਤਾ ਪੀ ਚਿਦੰਬਰਮ ਨੂੰ ਉਹਦੇ ਘਰੋਂ ਜਿਹੜਾ ਜੀ ਹਿਰਾਸਤ ਦੇ ਵਿੱਚ ਲਿਆ। ਕੇਂਦਰੀ ਜਾਂਚ ਏਜੰਸੀ CBI ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਵਾਸਤੇ ਵੱਡਾ ਡਰਾਮਾ ਜਿਹੜਾ ਜੀ ਉਹ ਕੀਤਾ। CBI ਦੇ ਤੇ ਜਿਹੜੇ ਆਫੀਸਰ ਸੀਗੇ ਜੀ ਉਹ ਕੰਧ ਟੱਪ ਕੇ ਜਿਹੜੇ ਸੀਗੇ ਉਹ ਚਿਦੰਬਰਮ ਦੇ ਘਰ ਦੇ ਅੰਦਰ ਜਿਹੜਾ ਜੀ ਉਹ ਗਏ। ਅੱਜ ਜਿਹੜਾ ਜੀ ਚਿਦੰਬਰਮ ਨੂੰ CBI ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਜਾਊਗਾ।
ਜਿਹੜੇ ਪੀ ਚਿਦੰਬਰਮ ਹੈ ਉਹਨੇ ਪਹਿਲਾਂ ਸ਼ਾਮੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਦੀ ਉਹ ਕੀਤੀ, ਜਿਹਦੇ ਵਿੱਚ ਇਹ ਕਿਹਾ ਕਿ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਮੇਰੇ ਉੱਤੇ ਕਾਨੂੰਨ ਤੋਂ ਲੁਕਣ ਦੇ ਦੋਸ਼ ਜਿਹੜੇ ਦੀ ਉਹ ਲਾਏ ਜਾ ਰਹੇ ਆ। ਚਿਦੰਬਰਮ ਨੇ ਜਾਂਚ ਏਜੰਸੀਆਂ ਦਾ ਟਾਕਰਾ ਕਰਨ ਤੋਂ ਟਾਲ ਮਟੋਲ ਕਰਨ ਦੇ ਦੋਸ਼ਾਂ ਤੋਂ ਨਾ ਕਰਦਿਆਂ ਕਿਹਾ ਕਿ ਉਹ ਮੰਗਲਵਾਰ ਰਾਤ ਤੋਂ ਆਪਣੇ ਵਕੀਲਾਂ ਦੇ ਨਾਲ ਮਿਲ ਕੇ ਆਪਣੀ ਜ਼ਮਾਨਤ ਅਰਜ਼ੀ ਦੇ ਕਾਗਜ਼ ਜਿਹੜਾ ਜੀ ਉਹ ਤਿਆਰ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸ਼ੁੱਕਰਵਾਰ ਤੱਕ ਉਹਨਾਂ ਨੂੰ ਸਮਾਂ ਦਿੱਤਾ ਸੁਪਰੀਮ ਕੋਰਟ ਨੇ ਤੇ ਉਦੋਂ ਤੱਕ ਇੰਤਜ਼ਾਰ ਕਰਨ। ਪਰ ਉਸ ਤੋਂ ਬਾਅਦ ਇਹ ਡਰਾਮਾ ਜਿਹੜਾ ਜੀ ਅਗਲਾ ਸ਼ੁਰੂ ਹੋਇਆ ਕਿ CBI ਜਿਹੜੀ ਸੀ ਉਹ ਕੰਧ ਟੱਪ ਕੇ ਚਿਦੰਬਰਮ ਦੇ ਘਰ ਵੜ ਗਈ ਤੇ ਉੱਥੋਂ 30 ਮੈਂਬਰੀ ਜਿਹੜੀ ਜਾਂਚ ਟੀਮ ਸੀਗੀ ਉਹ ਕੰਧਾ ਟੱਪ ਕੇ ਅੰਦਰ ਜਿਹੜਾ ਜੀ ਉਹ ਗਈ। ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰ ਜਾਂਚ ਟੀਮ ਦੇ ਨਾਲ ਧੱਕਾ ਮੁੱਕੀ ਜਿਹੜਾ ਜੀ ਉਹ ਕਰਦੇ ਰਹੇ ਔਰ ਉਦੋਂ ਬਾਅਦ ਜਿਹੜਾ ਸੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ CBI ਜਿਹੜੀ ਸੀ ਉਹ ਚਿਦੰਬਰਮ ਨੂੰ ਲੈ ਗਈ ਜਿਹੜਾ ਜੀ ਪੁੱਛਗਿੱਛ ਕਰਨ ਦੇ ਵਾਸਤੇ। ਆਈਨੈਕਸ ਮੀਡੀਆ ਕੇਸ ਦੇ ਵਿੱਚ ਫਸੇ ਪੀ ਚਿਦੰਬਰਮ ਦੀ ਹਮਾਇਤ ਤੇ ਕਾਂਗਰਸ ਪਾਰਟੀ ਤੇ ਉਹਦੇ ਕਈ ਆਗੂ ਜਿਹੜੇ ਵੀ ਉਹ ਆਏ ਨੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਉਹ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਸਾਬਕਾ ਵਿੱਤ ਮੰਤਰੀ ਦੀ ਕਿਰਦਾਰ ਕੁਸ਼ੀ ਕਰ ਰਿਹਾ। ਕਾਂਗਰਸ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਸੱਚ ਬੋਲਣ ਦੀ ਸਜ਼ਾ ਦੇ ਰਹੀ ਹੈ। ਕਾਂਗਰਸ ਪਾਰਟੀ ਕਹਿੰਦੀ ਹੈ ਕਿ ਉਹ ਚਿਦੰਬਰਮ ਦੇ ਨਾਲ ਹਰ ਹਾਲ ਦੇ ਵਿੱਚ ਜਿਹੜਾ ਜੀ ਉਹ ਖੜੀ ਰਹੂਗੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ, ਆਨੰਦ ਸ਼ਰਮਾ ਤੇ ਸ਼ਸ਼ੀ ਥਰੂਰ ਜਿਹੜੇ ਆਗੂ ਨੇ ਉਹਨਾਂ ਨੇ ਵੀ ਚਿਦੰਬਰਮ ਦੇ ਨਾਲ ਇੱਕ ਜੁਟਤਾ ਜਿਹੜੀ ਹੈ ਉਹ ਵਿਖਾਈ ਆ। ਹੁਣ ਅੱਜ ਜਦੋਂ CBI ਅਦਾਲਤ ਦੇ ਵਿੱਚ ਚਿਦੰਬਰਮ ਨੂੰ ਪੇਸ਼ ਕੀਤਾ ਜਾਊਗਾ ਉਦੋਂ ਜਿਹੜਾ ਜੀ ਬਹੁਤਾ ਕੁਝ ਜਿਹੜਾ ਉਹ ਸਾਹਮਣੇ ਆ ਸਕੂਗਾ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜਾ ਸਮਾਂ ਦਿੱਤਾ ਉਹ ਭੜਕਦਾ ਦਿੱਤਾ ਸ਼ੁੱਕਰਵਾਰ ਦਾ। ਅਜੇ ਇੰਤਜ਼ਾਰ ਇਸ ਪੱਖੋਂ ਜਿਹੜਾ ਜੀ ਉਹ ਕਰਨਾ ਹੋਊਗਾ ਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕੀ ਕਰਦੀ ਹੈ ਜੀ। ਤੇ ਅੱਗੇ ਰਵਿਦਾਸੀਆ ਭਾਈਚਾਰੇ ਦਾ ਜਿਹੜਾ ਅੰਦੋਲਨ ਸੀ ਦਿੱਲੀ ਦੇ ਵਿੱਚ ਹੋਇਆ ਉਹ ਹਿੰਸਕ ਹੋ ਗਿਆ। ਐਕਚੁਅਲੀ ਜਿਹੜਾ ਪਿਛਲੇ ਦਿਨੀ ਤੁਗਲਕਾਬਾਦ ਦੇ ਵਿੱਚ ਇੱਕ ਮੰਦਿਰ ਜਿਹੜਾ ਜੀ ਉਹ ਢਾਹ ਦਿੱਤਾ ਗਿਆ ਸੀਗਾ ਦਿੱਲੀ ਦੇ ਵਿੱਚ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ DDA ਨੇ ਇਹਨੂੰ ਜਿਹੜਾ ਜੀ ਉਹ ਢਾਇਆ ਸੀਗਾ। ਪੰਜਾਬ ਬੰਦ ਵੀ ਕੀਤਾ ਗਿਆ ਸੀਗਾ। ਰਵਿਦਾਸ ਭਾਈਚਾਰੇ ਨੇ ਇਹਦੇ ਰੋਸ ਦੇ ਵਜੋਂ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਪਹੁੰਚਣ ਦਾ ਸੱਦਾ ਦਿੱਤਾ ਸੀਗਾ। ਵੱਡੀ ਗਿਣਤੀ ਦੇ ਵਿੱਚ ਰਵਿਦਾਸੀਆ ਭਾਈਚਾਰਾ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਪਹੁੰਚਿਆ, ਪਰ ਉਹਨਾਂ ਦਾ ਜਿਹੜਾ ਇਹ ਅੰਦੋਲਨ ਸੀਗਾ ਇਹ ਬਾਅਦ ਦੇ ਵਿੱਚ ਹਿੰਸਕ ਜਿਹੜਾ ਜੀ ਉਹ ਹੋ ਗਿਆ। ਇਹ ਲੋਕ ਜਿਹੜੇ ਸੀਗੇ ਰਾਮਲੀਲਾ ਮੈਦਾਨ ਤੋਂ ਇਕੱਠੇ ਹੋ ਕੇ ਤੁਗਲਕਾਬਾਦ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਤੁਰੇ, ਪਰ ਜਿਹੜੇ ਜੀ ਉਹ ਉਸ ਟਾਈਮ ਇਹ ਹਿੰਸਕ ਜਿਹੜਾ ਸੀ ਉਹ ਹੋ ਗਏ। ਅੱਧੇ ਰਸਤੇ ਦੇ ਵਿੱਚ ਭੀੜ ਨੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਦੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਨਾ ਸ਼ੁਰੂ ਕਰਤਾ। ਹਮਦਰਦ ਚੌਕ ਪਹੁੰਚਣ ਦੇ ਉੱਤੇ ਭੀੜ ਜਿਹੜੀ ਸੀ ਬੇਕਾਬੂ ਹੋ ਗਈ, ਮਾਮਲਾ ਭੜਕ ਗਿਆ, ਗੱਲ ਅੱਗਾਂ ਲਾਉਣ ਤੱਕ ਪਹੁੰਚ ਗਈ। ਇਹਦੇ ਦੌਰਾਨ ਭੀੜ ਨੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਸੀਗਾ ਜੀ ਉੱਥੇ ਖੜੀਆਂ ਗੱਡੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਸ਼ੀਸ਼ੇ ਜਿਹੜੇ ਸੀ ਉਹ ਤੋੜ ਦਿੱਤੇ ਔਰ ਤੁਗਲਕਾਬਾਦ ਜਾਣ ਦੀ ਕੋਸ਼ਿਸ਼ ਕਰ ਰਹੀ ਜਿਹੜੀ ਭੀਮ ਆਰਮੀ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਦੇ ਉੱਤੇ ਪੁਲਿਸ ਨੇ ਫਿਰ ਡਾਂਗ ਜਿਹੜੀ ਸੀ ਉਹ ਚਲਾਈ ਔਰ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਖਿਡਾਉਣ ਦੇ ਵਾਸਤੇ ਹਵਾਈ ਫਾਇਰਿੰਗ ਵੀ ਕੀਤੀ ਗਈ ਜੀ। ਸੜਕ ਦੇ ਉੱਤੇ ਵੱਡਾ ਜਾਮ ਲੱਗ ਗਿਆ, ਕਈ ਵਹੀਕਲ ਇਹਦੇ ਵਿੱਚ ਫਸ ਗਏ। ਇਹਦੇ ਦੌਰਾਨ ਸਕੂਲੀ ਜਿਹੜੇ ਵਾਹਨ ਸੀਗੇ ਜੀ ਉਹ ਵੀ ਜਾਮ ਦੇ ਵਿੱਚ ਫਸ ਗਏ, ਜਿਹਦੇ ਕਰਕੇ ਬੱਚਿਆਂ ਨੂੰ ਵੀ ਪਰੇਸ਼ਾਨੀ ਜਿਹੜੀ ਉਹ ਹੋਈ। ਭੀੜ ਜਿਹੜੀ ਸੀ ਉਹ ਜੰਤਰ ਮੰਤਰ ਦੇ ਵਿੱਚ ਪਹੁੰਚੀ। ਵਿਰੋਧ ਪ੍ਰਦਰਸ਼ਨ ਦੀ ਤਿਆਰੀ ਦੇ ਵਿੱਚ ਜਿਹੜੀ ਦੀ ਉਹ ਲੱਗੀ ਰਹੀ ਰਾਤ ਦੀ। ਇਹਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਡੰਡੇ ਵਗੈਰਾ ਜਿਹੜੇ ਜੀ ਉਹ ਫੜੇ ਹੋਏ ਆ। ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਸ ਜਿਹੜੀਆਂ ਜੀ ਉਹ ਤਾਇਨਾਤ ਕੀਤੀਆਂ ਜਿਹੜੀਆਂ ਗਈਆਂ ਨੇ ਇੱਥੇ। ਇਹ ਵੀ ਦੱਸਿਆ ਗਿਆ ਕਿ ਤੁਗਲਕਾਬਾਦ ਦੇ ਵਿੱਚ ਗੁਰੂ ਰਵਿਦਾਸ ਮੰਦਿਰ ਢਾਉਣ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਸ਼ਾਮਲ ਹੋਏ ਜਿਹੜੇ ਲੋਕ ਸੀਗੇ ਉਹਨਾਂ ਨੂੰ ਭੀਮ ਆਰਮੀ ਦੇ ਕਾਰਕੁਨ ਰੇਲ ਤੇ ਬੱਸਾਂ ਦੇ ਰਾਹੀਂ ਜਿਹੜਾ ਜੀ ਇੱਥੇ ਲੈ ਕੇ ਆਏ ਨੇ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਹ ਕਿਹਾ ਸੀਗਾ ਕਿ ਤੁਗਲਕਾਬਾਦ ਜੰਗਲੀ ਖੇਤਰ ਦੇ ਵਿੱਚ ਢਾਏ ਗਏ ਮੰਦਿਰ ਦੇ ਮਸਲੇ ਦਾ ਰਾਜਨੀਤੀਕਰਨ ਨਹੀਂ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਅਦਾਲਤ ਨੇ ਦਿੱਲੀ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਸੀਗੀ ਕਿ ਉਹ ਇਸ ਮਾਮਲੇ ਦੇ ਉੱਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਾ ਦੇਣ ਤੇ ਸਰਕਾਰਾਂ ਨੂੰ ਇਹਦੇ ਲਈ ਲੋੜੀਂਦੇ ਪ੍ਰਬੰਧ ਜਿਹੜੇ ਜੀ ਉਹ ਕਰਨੇ ਚਾਹੀਦੇ ਨੇ। ਪਰ ਹੈਰਾਨੀ ਵਾਲੀ ਗੱਲ ਜਿਹੜੀ ਜੀ ਇਹ ਰਹੀ ਕਿ ਜਿਹੜੇ ਰਾਜਨੀਤਿਕ ਲੋਕ ਨੇ
ਉਹ ਉੱਥੇ ਈਵਨ ਪਹੁੰਚੇ ਔਰ ਉਹਨਾਂ ਨੇ ਸੰਬੋਧਨ ਵੀ ਜਿਹੜਾ ਦੀ ਉਹ ਕੀਤਾ। ਇਹਦੇ ਵਿੱਚ ਪੰਜਾਬ ਸਰਕਾਰ ਤੋਂ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਵੀ ਜਿਹੜਾ ਦੀ ਉਹ ਸ਼ਾਮਲ ਨੇ, ਤੇ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਹੋਰੀ ਵੀ ਜਿਹੜੇ ਦੀ ਉਹ ਸ਼ਾਮਲ ਨੇ। ਹਾਲਾਂਕਿ ਜਦੋਂ ਭੀੜ ਹਿੰਸਕ ਹੋਈ ਆ ਉਸ ਟਾਈਮ ਇਹ ਸਿਆਸੀ ਆਗੂ ਜਿਹੜੇ ਜੀ ਉੱਥੇ ਹੈ ਨਹੀਂ ਸੀਗੇ। ਅਸਲ ਦੇ ਵਿੱਚ ਇਹਦੇ ਪਰਦੇ ਪਿੱਛੇ ਜਿਹੜੀ ਕਹਾਣੀ ਹੈ ਨਾ ਜੀ, ਉਹ ਸਿਆਸਤ ਹੀ ਜਿਹੜੀ ਉਹ ਚੱਲ ਰਹੀ ਹੈ ਔਰ ਇਹ ਸਿਆਸਤ ਜਿਹੜੀ ਆ ਵੋਟ ਬੈਂਕ ਦੀ ਸਿਆਸਤ ਆ, ਨਹੀਂ ਤਾਂ ਅਦਰਵਾਈਜ਼ ਸਿਆਸੀ ਲੋਕਾਂ ਨੂੰ ਢਾਉਣ ਜਾਂ ਬਣਾਉਣ ਦੇ ਨਾਲ ਬਹੁਤਾ ਕੁਝ ਲੈਣਾ ਦੇਣਾ ਨਹੀਂ ਹੁੰਦਾ। ਬਿਲਕੁਲ ਜੀ, ਹੈ ਹੀ ਸਿਆਸਤ ਸਾਰੀ ਆ, ਉਹਨਾਂ ਨੇ ਇਹਦਾ ਫਾਇਦਾ ਲੈ ਜਾਣਾ। ਇਹ ਕਈ ਵਾਰੀ ਫਿਰ ਉਹੀ ਰਹਿ ਜਾਂਦੇ ਆ ਕਿ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਦਾ। ਅੱਗੇ ਬਠਿੰਡਾ ਵਾਲਾ ਜਿਹੜਾ ਕੇਸ ਆ ਵਕੀਲਾਂ ਤੇ ਪੁਲਿਸ ਦਾ, ਉਸ ਮਾਮਲੇ ਦੇ ਵਿੱਚ ਚੀਫ ਜਸਟਿਸ ਦੇ ਕੋਲ ਪਹੁੰਚ ਕੇ ਹੋਈ ਹੈ। ਬਿਲਕੁਲ ਜੀ, ਇਹ ਦੋਨੋਂ ਜਿਹੜੇ ਆ ਜੀ, ਇੱਕ ਹੱਥ ਲੈ ਕੇ ਬੈਠੇ ਆ ਤੇ ਦੂਜੇ ਲੱਠ ਲੈ ਕੇ ਜਿਹੜੇ ਦੀ ਉਹ ਬੈਠੇ ਆ। ਇਹ ਮਾਮਲਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਕੋਲੇ ਜਿਹੜਾ ਦੀ ਉਹ ਪਹੁੰਚਿਆ। ਜਿਹੜੀ ਬਠਿੰਡਾ ਪੁਲਿਸ ਹੈ ਉਹ ਵੀ ਬਿਲਕੁਲ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕਰ ਰਹੀ। ਬਠਿੰਡਾ ਦੇ ਵਕੀਲਾਂ ਦਾ ਵਫਦ ਜਿਹੜਾ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕ੍ਰਿਸ਼ਨ ਮਰਾਰੀ ਹੋਰਾਂ ਨੂੰ ਮਿਲ ਕੇ ਉਹਨਾਂ ਨੇ ਨਿਆਂ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। ਲਿਖਤੀ ਸ਼ਿਕਾਇਤ ਦੇ ਮਾਮਲੇ ਦੇ ਵਿੱਚ ਚੀਫ ਜਸਟਿਸ ਤੋਂ ਮਾਮਲੇ ਦੀ ਪੜਤਾਲ ਤੇ ਟ੍ਰੈਫਿਕ ਹੌਲਦਾਰ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਉਹ ਕੀਤੀ ਗਈ ਆ। ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ ਆ ਜੀ ਅਤੁਲ ਨੰਦਾ, ਉਹ ਵੀ ਵਕੀਲਾਂ ਦੇ ਨਾਲ ਖੜ ਗਏ ਆ। ਹਾਈ ਕੋਰਟ ਬਾਰ ਐਸੋਸੀਏਸ਼ਨ ਜਿਹੜੀ ਆ ਜੀ ਉਹ ਇਹਨਾਂ ਵਕੀਲਾਂ ਦੇ ਨਾਲ ਬਠਿੰਡਾ ਜਿਹੜੇ ਚੀਫ ਜਸਟਿਸ ਤੋਂ ਜਿਹੜਾ ਜੀ ਉਹ ਮਿਲੇ ਨੇ। ਚੀਫ ਜਸਟਿਸ ਹੋਰਾਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਉਹ ਵਕੀਲਾਂ ਦੀ ਮੀਟਿੰਗ ਕਰਨਗੇ ਤੇ ਸੰਘਰਸ਼ ਜਿਹੜਾ ਜੀ ਉਹ ਜਾਰੀ ਰਹੂਗਾ। ਐਕਚੁਅਲੀ ਕੁਝ ਦਿਨ ਪਹਿਲਾਂ ਟ੍ਰੈਫਿਕ ਹੌਲਦਾਰ ਰਣਜੀਤ ਸਿੰਘ ਤੇ ਜਿਹੜਾ ਜੀ ਇੱਕ ਵਕੀਲ ਨੇ ਨਵਦੀਪ ਸਿੰਘ ਜੀਦਾ, ਜਿਹੜੇ ਕਿ ਬਠਿੰਡੇ ਦੇ ਵਿੱਚ ਜਿਹੜੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੀ ਝੜਪ ਜਿਹੜੀ ਜੀ ਉਹ ਹੋ ਗਈ ਸੀ। ਪੁਲਿਸ ਨੇ ਜੀਦਾ ਦੇ ਉੱਤੇ ਕੇਸ ਦਰਜ ਜਿਹੜਾ ਜੀ ਕਰਤਾ। ਬਠਿੰਡਾ ਦੇ ਵਕੀਲ ਇਸ ਗੱਲੋਂ ਰੋਹ ਦੇ ਵਿੱਚ ਹੈ ਕਿ ਜੀਦਾ ਖਿਲਾਫ ਦੀ ਵੀਡੀਓ ਦੇ ਆਧਾਰ ਦੇ ਉੱਤੇ ਕੇਸ ਦਰਜ ਜਿਹੜਾ ਜੀ ਉਹ ਕਰ ਦਿੱਤਾ ਗਿਆ। ਉਹ ਕਹਿੰਦੇ ਆ ਕਿ ਦੂਸਰੀ ਵੀਡੀਓ ਆ ਜਿਹਦੇ ਵਿੱਚ ਪੁਲਿਸ ਸਿੱਧੇ ਤੌਰ ਦੇ ਉੱਤੇ ਜੀਦਾ ਦੇ ਉੱਤੇ ਹਮਲਾ ਕਰਦੀ ਜਿਹੜੀ ਜੀ ਉਹ ਦਿਖ ਰਹੀ ਆ। ਇਸ ਕਰਕੇ ਪੁਲਿਸ ਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਜਿਹੜੀ ਡਿਸਟ੍ਰਿਕਟ ਦੀ ਪੁਲਿਸ ਹੈ ਬਠਿੰਡੇ ਦੀ, ਉਹਨੇ ਸਰਕਾਰ ਨੂੰ ਫੀਡਬੈਕ ਜਿਹੜੀ ਆ ਜੀ ਇਹ ਭੇਜੀ ਆ ਕਿ ਇਹ ਮਾਮਲਾ ਆਪ ਆਗੂ ਦਾ ਤੇ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਦਖਲ ਜਿਹੜੀ ਆ ਜੀ ਉਹ ਨਾ ਦੇਵੇ। ਪੁਲਿਸ ਇਸ ਮਾਮਲੇ ਨੂੰ ਲਟਕਾ ਕੇ ਜਿਹੜੀ ਆ ਜੀ ਉਹ ਸਰਕਾਰ ਦੀ ਕਿਰਕਰੀ ਜਿਹੜੀ ਆ ਉਹ ਕਰਵਾ ਰਹੀ ਆ। ਬਠਿੰਡਾ ਦੇ ਵਿੱਚ ਵਕੀਲਾਂ ਨੇ ਸਮੁੱਚਾ ਕੰਮਕਾਰ ਜਿਹੜਾ ਜੀ ਉਹ ਠੱਪ ਕੀਤਾ ਹੋਇਆ ਔਰ ਇਹ ਕਹਿ ਰਿਹਾ ਕਿ ਜਿੰਨੀ ਦੇਰ ਤੱਕ ਹੌਲਦਾਰ ਦੇ ਉੱਤੇ ਪਰਚਾ ਦਰਜ ਨਹੀਂ ਹੁੰਦਾ ਉਹ ਵੀ ਆਪਣਾ ਸੰਘਰਸ਼ ਜਿਹੜਾ ਜੀ ਉਹ ਵਾਪਸ ਨਹੀਂ ਲੈ ਜੀ। ਤੇ ਅੱਗੇ ਗੱਲ ਕਰਦੇ ਹਾਂ ਬਾਦਲ ਦੀ। ਉਹਨੇ ਚਟਾਲਾ ਪਰਿਵਾਰ ਨੂੰ ਸਲਾਹ ਦਿੱਤੀ ਹੈ ਕਿ ਇਕਜੁੱਟ ਹੋਵੋ। ਬਿਲਕੁਲ ਜੀ, ਵੈਸੇ ਤਾਂ ਅੱਜ ਕੱਲ ਸਰਗਰਮੀ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨਾ ਮਾਤਰ ਹੀ ਆ, ਪਰ ਕਿਉਂਕਿ ਚਟਾਲਾ ਪਰਿਵਾਰ ਦੇ ਵਿੱਚ ਜਿਹੜੇ ਓਮ ਪ੍ਰਕਾਸ਼ ਚਟਾਲਾ ਸੀਗੇ, ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀਗਾ। ਉਹਨਾਂ ਦਾ ਜਿਹੜਾ ਸ਼ਰਧਾਂਜਲੀ ਸਮਾਗਮ ਸੀਗਾ, ਉੱਥੇ ਬੋਲਦਿਆਂ ਹੋਇਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿੱਥੇ ਚੌਧਰੀ ਦੇਵੀ ਲਾਲ ਹੋਰਾਂ ਦੇ ਗੁਣਗਾਨ ਬਹੁਤੇ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਜੀ ਉਹ ਕੀਤਾ, ਕਿਉਂਕਿ ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪੱਗਵੱਟ ਭਰਾ ਸਨ। SYL ਜਿਹੜੀ ਜੀ ਉਹ ਇਹਨਾਂ ਪੱਗਵੱਟ ਭਰਾਵਾਂ ਦੀ ਹੀ ਦੇਣ ਹੈ। ਔਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀਗੇ, ਉਹਨਾਂ ਨੇ ਪਿੰਡ ਚਟਾਲਾ ਦੇ ਵਿੱਚ ਜਿਹੜਾ ਸੀਗਾ ਜੀ ਬੋਲਦਿਆਂ ਹੋਇਆਂ ਇਹ ਗੱਲ ਕਹੀ ਕਿ ਚੌਧਰੀ ਸਾਹਿਬ ਜੇ ਤੁਸੀਂ ਸਾਰਿਆਂ ਨੂੰ ਇਕੱਠੇ ਕਰ ਲਓ ਤਾਂ 100 ਸਰਕਾਰਾਂ ਤੁਹਾਡੇ ਕਦਮ ਜਿਹੜਾ ਜੀ ਉਹ ਚੁੰਮਣਗੀਆਂ। ਉਹਨਾਂ ਨੇ ਇਹ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਕਰਨਾ। ਚੌਧਰੀ ਦੇਵੀ ਲਾਲ ਨੂੰ ਜਿਹੜੀ ਜੀ ਉਹ ਸ਼ਰਧਾਂਜਲੀ ਹੋਊਗੀ ਤੇ ਸਨੇਹਲਤਾ ਨੂੰ ਸ਼ਰਧਾਂਜਲੀ ਜਿਹੜੀ ਜੀ ਉਹ ਹੋਊਗੀ। ਇਕਜੁੱਟਤਾ ਦੀ ਨਸੀਹਤ ਤੇ ਉੱਥੇ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਤਾੜੀਆਂ ਦੇ ਨਾਲ ਸ਼ਾਦੀ ਜਿਹੜੀ ਸੀ ਉਹ ਭਰੀ, ਕਿਉਂਕਿ ਚਟਾਲਾ ਪਰਿਵਾਰ ਜਿਹੜਾ ਵੀ ਉਹ ਪਿਛਲੇ ਕੁਝ ਮਹੀਨਿਆਂ ਤੋਂ ਵੱਖਰੇ ਹੋ ਗਿਆ। ਅਬੇ ਚਟਾਲਾ ਤੇ ਅਜੇ ਚਟਾਲਾ ਜਿਹੜੇ ਜੀ ਉਹ ਵੱਖੋ ਵੱਖਰੇ ਰਾਹ ਤੁਰ ਪਏ। ਇੱਕ ਜਿਹੜਾ ਪਰਿਵਾਰ ਦਾ ਅੰਗ ਹੈ ਜੀ ਜਿਹੜਾ ਅਬੇ ਚਟਾਲਾ ਹੈ, ਉਹਦੇ ਮੁੰਡਿਆਂ ਨੇ ਜਿਹੜੀ ਜੀ ਆਪਣੀ ਜਨ ਨਾਇਕ ਜਨਤਾ ਪਾਰਟੀ ਜਿਹੜੀ ਜੀ ਉਹ ਬਣਾ ਲਈ ਤੇ ਇਸ ਕਰਕੇ ਉਹ ਵੱਖਰੇ ਤੌਰ ਦੇ ਉੱਤੇ ਵਿਚਰ ਰਿਹਾ। ਇਹਦੇ ਨਾਲ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਹੈ ਉਹਨੂੰ ਵੱਡਾ ਝਟਕਾ ਜਿਹੜਾ ਜੀ ਉਹ ਲੱਗਿਆ, ਕਿਉਂਕਿ ਬਾਦਲ ਪਰਿਵਾਰ ਜਿਹੜਾ ਜੀ ਉਹ ਇੰਡੀਅਨ ਨੈਸ਼ਨਲ ਲੋਕ ਦਲ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤਦਾ ਰਿਹਾ। ਹੁਣ ਉਹਨਾਂ ਦੇ ਦੋ ਟੋਟੇ ਹੋ ਗਏ।
ਵੈਸੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਦੋਂ ਇਹ ਬਿਆਨ ਦਿੱਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਮਾਰੀਆਂ ਵੀ ਕਿੰਨੇ ਸਿਆਣੇ ਨੇ ਜਿਹੜੇ ਪਰਿਵਾਰ ਨੂੰ ਇਕਜੁੱਟ ਕਰਨ ਦਾ ਸੁਨੇਹਾ ਜਿਹੜਾ ਜੀ ਉਹ ਦੇ ਰਹੇ ਆ। ਪਰ ਪੁੱਛਣ ਵਾਲਾ ਕੋਈ ਨਹੀਂ ਸੀਗਾ ਜੀ ਕਿ ਮਨਪ੍ਰੀਤ ਬਾਦਲ ਹੋਰਾਂ ਨੂੰ ਕਿਵੇਂ ਬੇਆਬਰੂ ਕਰਕੇ ਜਿਹੜਾ ਜੀ ਉਹ ਕੱਢਿਆ ਗਿਆ ਸੀਗਾ ਪਰਿਵਾਰ ਦੇ ਵਿੱਚ। ਜੇ ਕੋਈ ਇੱਕ ਅੱਧਾ ਪੁੱਛ ਲੈ ਤੇ ਇਹਨਾਂ ਨੂੰ ਗਾਹਾਂ ਸੁਰਤ ਜਾਂਦੀ ਆ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ 1 ਸਤੰਬਰ ਤੋਂ ਜਿਹੜੇ ਲੋਕ ਸੜਕਾਂ ਦੇ ਉੱਤੇ ਨਿਯਮ ਤੋੜਨਗੇ ਉਹਨਾਂ ਦੇ ਜੁਰਮਾਨੇ ਲੱਗਣਗੇ। ਜੁਰਮਾਨੇ ਤਾਂ ਅੱਗੇ ਵੀ ਨਾ ਮਾਤਰ ਲੱਗਦੇ ਆ ਜੀ, ਪਰ ਹੁਣ ਇਹ ਬਹੁਤ ਜ਼ਿਆਦਾ ਜਿਹੜੇ ਦੀ ਉਹ ਹੋਣਗੇ। ਬਹੁਤ ਜ਼ਰੂਰਤ ਸੀ ਅਸਲ ਦੇ ਵਿੱਚ ਇਹਦੀ ਜਿਹੜੇ ਇਕੱਲੇ ਹਾਈਵੇਜ਼ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਇਹ ਕਿਹਾ ਗਿਆ ਕਿ ਐਕਸੀਡੈਂਟ ਬਲੈਕ ਸਪੌਟਸ ਦੀ ਪਛਾਣ ਕੀਤੀ ਗਈ ਆ, ਜਿਹੜੇ 786 ਜਿਹੜੇ ਉਹ ਦੱਸੇ ਗਏ ਆ ਜੀ। ਔਰ ਹੁਣ ਇੱਥੇ ਜਦੋਂ ਤੁਸੀਂ ਨਿਯਮ ਕਾਨੂੰਨ ਤੋੜੋਗੇ ਤਾਂ ਜੁਰਮਾਨਾ ਬਹੁਤ ਵੱਡਾ ਜਿਹੜਾ ਜੀ ਉਹ ਹੋਊਗਾ। ਜੇ ਜੁਰਮਾਨੇ ਲੱਗਣ ਲੱਗ ਜਾਣ, ਇਹ ਟ੍ਰੈਫਿਕ ਪੁਲਿਸ ਵਾਲਿਆਂ ਦੀਆਂ ਜੇਬਾਂ ਦੇ ਵਿੱਚ ਨਾ ਜਾਣ, ਤਾਂ ਨਿਰਸੰਦੇਹ ਇਹ ਕਿਤੇ ਨਾ ਕਿਤੇ ਅਕਲ ਜਿਹੜੀ ਆ ਜੀ ਉਹ ਕਮਲਿਆਂ ਵਾਂਗੂ ਗੱਡੀ ਚਲਾਉਂਦੇ ਲੋਕਾਂ ਨੂੰ ਜਿਹੜੀ ਉਹ ਜ਼ਰੂਰ ਦੇਣਗੇ। ਹੁਣ ਜਿਹੜੀ ਜੀ ਸੀਟ ਬੈਲਟ ਦਾ ਜਿਹੜਾ ਜੁਰਮਾਨਾ ਪਹਿਲਾਂ 100 ਰੁਪਈਆ ਹੁੰਦਾ ਸੀ, ਹੁਣ 1000 ਰੁਪਈਆ ਜਿਹੜਾ ਜੀ ਉਹ ਕਰਤਾ ਗਿਆ। ਲਾਇਸੈਂਸ ਨਹੀਂ ਆ ਉਸ ਤੋਂ ਬਿਨਾਂ ਗੱਡੀ ਚਲਾ ਰਹੇ 500 ਰੁਪਈਆ ਜੀ, ਹੁਣ 5000 ਜਿਹੜਾ ਜੀ ਉਹ ਦੇਣਾ ਪਊਗਾ। ਜੇ ਤੇਜ਼ ਸਪੀਡ ਚਲਾਉਂਦੇ ਹੋ ਤੇ ਪਹਿਲਾਂ 400 ਰੁਪਈਆ ਜੁਰਮਾਨਾ ਸੀ ਜੀ, ਹੁਣ 1000 ਰੁਪਈਆ ਜਿਹੜਾ ਉਹ ਹੋਊਗਾ। ਔਰ ਜੇ ਜਿਹੜੀ ਇਹਦੀ 1000 ਤੋਂ ਇਲਾਵਾ 2000 ਰੁਪਈਆ ਵੱਡੀ ਗੱਡੀ ਚਲਾਉਂਦੇ ਆ, 1000 ਰੁਪਈਆ ਛੋਟੀ ਜਿਹੜੀ ਗੱਡੀ ਚਲਾਉਂਦੇ ਆ, ਇਹ ਜੁਰਮਾਨਾ ਹੋਊਗਾ। ਦਾਰੂ ਪੀ ਕੇ ਗੱਡੀ ਚਲਾਉਣ ਵਾਲਾ ਜਿਹੜਾ ਜੀ ਹੁਣ ਉਹ 10000 ਰੁਪਈਆ ਉਹਨੂੰ ਜੁਰਮਾਨਾ ਲੱਗੂਗਾ। ਪਹਿਲਾਂ 2000 ਰੁਪਈਆ ਜਿਹੜਾ ਜੀ ਉਹ ਸੀਗਾ। ਔਰ ਬਿਨਾਂ ਪਰਮਿਟ ਤੋਂ ਜਿਹੜਾ ਵਹੀਕਲ ਚਲਾਉਣ ਦੇ ਵਾਸਤੇ 5000 ਦੀ ਜਗ੍ਹਾ ਦੇ ਉੱਤੇ 10000 ਜੁਰਮਾਨਾ ਜਿਹੜਾ ਉਹ ਭਰਨਾ ਜਿਹੜਾ ਉਹ ਪਊਗਾ। ਤਾਂ ਜੇ ਗੱਲ ਉਹੀ ਹੈ ਜੀ ਫਿਰ ਕਿ ਨਿਯਮ ਤਾਂ ਪਹਿਲਾਂ ਵੀ ਹੈਗੇ ਆ, ਨਿਯਮ ਤਾਂ ਪਹਿਲਾਂ ਵੀ ਸਖਤ ਹੈ, ਪਰ ਉਹ ਜਿਹੜੇ ਇੰਪਲੀਮੈਂਟ ਕਰਨ ਵਾਲੇ ਨਾ ਉਹਨਾਂ ਦੀਆਂ ਜੇਬਾਂ ਦੇ ਵਿੱਚ ਜਿਹੜੇ ਦੀ ਉਹ ਬਹੁਤੇ ਜਾਈ ਜਾਂਦੇ ਆ। ਜੇ ਇਹ ਪ੍ਰੋਪਰ ਇੰਪਲੀਮੈਂਟ ਜਿਹੜਾ ਦੀ ਉਹ ਹੋ ਜਾਂਦਾ, ਇੰਨੇ ਭਾਰੀ ਜੁਰਮਾਨੇ ਜਿਹੜੇ ਜੀ ਉਹ ਲੱਗਦੇ ਆ, ਕਿਉਂਕਿ ਨਸ਼ੇ ਇੱਕ ਬਹੁਤ ਵੱਡਾ ਕਾਰਨ ਹੈ ਇੱਥੇ ਰੋਜ਼ ਹੋ ਰਹੇ ਜਿਹੜਾ ਹਾਦਸਿਆਂ ਦਾ। ਪੰਜਾਬ ਚਿੜੀ ਦੇ ਪਹੁੰਚੇ ਜਿੰਨਾ ਸੂਬਾ, ਤੇ ਇਹਦੇ ਵਿੱਚ 12 ਲੋਕ ਜਿਹੜੇ ਆ ਜੀ ਰੋਜ਼ ਸੜਕ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਆ। ਔਰ ਬਹੁਤੇ ਥਾਵਾਂ ਦੇ ਉੱਤੇ ਜਿਹੜੇ ਡਰਾਈਵਰ ਨੇ ਉਹਨਾਂ ਦੀ ਅਣਗਹਿਲੀ ਤੇ ਨਸ਼ੇ ਇਹਨਾਂ ਹਾਦਸਿਆਂ ਦਾ ਕਾਰਨ ਬਣਦੇ ਆ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।